ਪੰਜਾਬੀ ਰੇਡੀਓ USA ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੇ ਮੈਂ ਹਾਂ ਪ੍ਰਵੀਨ ਸ਼ਰਮਾ। ਗੱਲਬਾਤ ਕਰਾਂਗੇ ਇੱਕ ਹੋਰ ਨਵੇਂ ਮਸਲੇ ਬਾਰੇ। ਗੱਲਬਾਤ ਕਰਾਂਗੇ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕੀਤੀ ਹੈ ਔਰ ਅਸੀਂ ਇਸ ਗੱਲ ਦੇ ਹੱਕ ਦੇ ਵਿੱਚ ਹਾਂ ਕਿ ਬੰਦੀ ਸਿੰਘਾਂ ਦੀ ਰਿਹਾਈ ਹੋਣੀ ਚਾਹੀਦੀ ਹੈ। ਉਹਦੇ ਲਈ ਚਾਹੇ ਕੋਈ ਵੀ ਆਵਾਜ਼ ਬੁਲੰਦ ਕਰੇ, ਉਹਦੀ ਹਮੇਸ਼ਾ ਸਲਾਹਤਾ ਕੀਤੀ ਜਾਣੀ ਚਾਹੀਦੀ ਹੈ। ਔਰ ਬੰਦੀ ਸਿੰਘ ਹੀ ਕਿਉਂ, ਜੇਕਰ ਤੁਹਾਡੇ 'ਚ ਮਾਦਾ ਹੈਗਾ ਤਾਂ ਹੋਰ ਜਿਹੜੇ ਕੋਈ ਅਰਬਨ ਨਕਸਲ ਕਹਿ ਕੇ, ਕੋਈ ਦੇਸ਼ ਧਰੋਹੀ ਕਹਿ ਕੇ ਜਿਹੜਾ 2014 ਤੋਂ ਬਾਅਦ ਸਰਕਾਰ ਨੇ ਜੇਲ੍ਹਾਂ ਦੇ ਵਿੱਚ ਲੋਕ ਡੱਕੇ ਆ, ਇਹਨਾਂ ਦੀ ਵੀ ਰਿਹਾਈ ਹੋਣੀ ਚਾਹੀਦੀ ਹੈ। UAPA ਜਿਨ੍ਹਾਂ ਤੇ ਐਵੇਂ ਠੋਕਿਆ, NSA ਠੋਕਿਆ ਗਿਆ, ਉਹਨਾਂ ਦੀ ਵੀ ਰਿਹਾਈ ਹੋਣੀ ਚਾਹੀਦੀ ਹੈ। ਸਟੈਨ ਸਵਾਮੀ ਵਰਗੇ ਵਿਚਾਰੇ ਜੇਲ੍ਹਾਂ ਦੇ ਵਿੱਚ ਹੀ ਜਿਹੜੇ ਲੋਕਾਂ ਦੇ ਹੱਕਾਂ ਲਈ, ਕਬਾਇਲੀ ਲੋਕਾਂ ਦੇ ਹੱਕਾਂ ਲਈ ਲੜਨ ਵਾਲੇ ਲੋਕ ਆ, ਉਹ ਹਿਰਾਸਤ ਦੇ ਦੌਰਾਨ ਹੀ ਉਹਨਾਂ ਦੀ ਮੌਤ ਹੋ ਗਈ। ਇੰਨੀ ਮਾੜੀ ਹਾਲਤ ਸੀ। ਗੌਤਮ ਨਵਲੱਖੇ ਵਰਗੇ ਲੋਕ, ਸੁਧਾ ਭਾਰਦਵਾਜ ਵਰਗੇ ਲੋਕ, ਕਿਉਂ ਅਸੀਂ ਫਿਰਕੇ ਖਿੱਤਿਆਂ ਤੱਕ ਕਿਉਂ ਸੀਮਤ ਰਹੀਏ? ਜੇਕਰ ਰਿਹਾਈ ਹੋਣੀ ਚਾਹੀਦੀ ਹੈ ਤਾਂ ਹਰ ਉਹ ਬੰਦੇ ਦੀ ਰਿਹਾਈ ਹੋਣੀ ਚਾਹੀਦੀ ਹੈ ਜਿਹਨੇ ਲੋਕ ਹੱਕਾਂ ਖਾਤਰ ਆਵਾਜ਼ ਬੁਲੰਦ ਕੀਤੀ। ਬੰਦੀ ਸਿੰਘਾਂ ਦੀ ਰਿਹਾਈ ਤਾਂ ਹੋਣੀ ਚਾਹੀਦੀ ਆ ਕਿਉਂਕਿ ਉਹਨਾਂ ਨੇ ਸਜ਼ਾਵਾਂ ਪੂਰੀਆਂ ਕੀਤੀਆਂ ਨੂੰ ਬੜਾ ਚਿਰ ਹੋ ਗਿਆ ਔਰ ਇਹ ਹਿਊਮਨਿਟੇਰੀਅਨ ਗਰਾਊਂਡ, ਮਨੁੱਖਤਾਵਾਦੀ ਗਰਾਊਂਡ ਦੇ ਆਧਾਰ 'ਤੇ ਉਹਨਾਂ ਦੀ ਰਿਹਾਈ ਬਣਦੀ ਹੈ ਕਿ ਜਿਹੜਾ ਬੰਦਾ ਇੰਨਾ ਚਿਰ 3-3, 4-4 ਦਹਾਕੇ ਜਿਹੜਾ ਜੇਲ੍ਹਾਂ ਦੇ ਵਿੱਚ ਬੈਠਾ ਵਾ ਔਰ ਉਹਨੇ ਸਜ਼ਾ ਵੀ ਪੂਰੀ ਕਰ ਲਈ ਹੈ, ਜਿਹੜਾ ਉਹਨੇ ਗੁਨਾਹ ਕੀਤਾ ਉਹਦੀ ਨੂੰ ਸਜ਼ਾ ਮਿਲੀ, ਪਰ ਸਜ਼ਾ ਪੂਰੀ ਹੋਣ ਤੋਂ ਬਾਅਦ ਵੀ ਜੇਕਰ ਉਹਨੂੰ ਰਿਹਾ ਨਹੀਂ ਕੀਤਾ ਜਾਂਦਾ ਤਾਂ ਇਹ ਸਿਸਟਮ ਲਈ ਕੋਈ ਬਹੁਤੀ ਚੰਗੀ ਗੱਲ ਨਹੀਂ ਹੈ, ਇਹ ਵਿਤਕਰਾ ਵਾ। ਪਰ ਹੈਰਾਨੀ ਹੋਈ ਸੁਖਬੀਰ ਸਿੰਘ ਬਾਦਲ ਜੀ ਦੇ ਬਿਆਨ 'ਤੇ। ਉਹ ਕਹਿੰਦੇ ਵੀ ਸਾਰੀਆਂ ਪੰਥਕ ਧਿਰਾਂ ਨੂੰ ਇਕੱਠੇ ਹੋਣਾ ਚਾਹੀਦਾ। ਬਿਲਕੁਲ ਇਕੱਠੇ ਹੋਣਾ ਚਾਹੀਦਾ, ਅਸੀਂ ਇਸ ਗੱਲ ਦੇ ਹੱਕ ਦੇ ਵਿੱਚ ਹਾਂ। ਪਰ ਸੁਖਬੀਰ ਸਿੰਘ ਬਾਦਲ ਜ਼ਰਾ 2007 ਤੋਂ ਲੈ ਕੇ 2017 ਤੱਕ ਜ਼ਰੂਰ ਆਉਣ, ਇੱਕ ਦਹਾਕੇ ਦੇ ਉਹਨਾਂ ਦੇ ਰਾਜਕਾਲ 'ਚ ਝਾਤ ਜ਼ਰੂਰ ਮਾਰਨ ਕਿ ਕਿੰਨੇ ਸਿੱਖ ਨੌਜਵਾਨਾਂ ਨੂੰ ਉਹਨਾਂ ਨੇ ਕੁੱਟਿਆ, ਉਹਨਾਂ ਦੀ ਪੁਲਿਸ ਨੇ, ਉਹਨਾਂ ਦੇ ਸਿਸਟਮ ਨੇ, ਜਦੋਂ ਹੋਮ ਮਿਨਿਸਟਰ ਸੀਗੇ, ਆਵਾਜ਼ ਬੁਲੰਦ ਕਰਨ ਦੇ ਬਦਲੇ। 2013-14 ਦੀ ਗੱਲ ਹੈ ਜਦੋਂ ਮੋਗੇ ਦੇ ਵਿੱਚ ਇੱਕ ਬਾਜ਼ਾਰ ਬੰਦ ਕਰਨ ਦੀ ਗੱਲ ਨੂੰ ਲੈ ਕੇ ਅਕਾਲੀ ਦਲ ਦੇ ਜਿਹੜੇ ਪੁਲਿਸ ਸੀਗੀ, ਅਕਾਲੀ ਦਲ ਦੀ ਸਰਕਾਰ ਦੇ ਵਿੱਚ ਮੋਗੇ ਦੇ ਵਿੱਚ ਜਦੋਂ ਬਾਜ਼ਾਰ ਬੰਦ ਕਰਨ 'ਤੇ ਅੜੇ ਕੁਝ ਸਿੱਖ ਨੌਜਵਾਨ ਬਾਜ਼ਾਰ ਬੰਦ ਕਰਨੇ ਸੀਗੇ ਕੁਝ ਮੰਗਾਂ ਨੂੰ ਲੈ ਕੇ, ਤਾਂ ਉਹਨਾਂ 'ਤੇ ਕੁੱਟ ਕਟਾਪਾ ਕੀਤਾ ਗਿਆ, ਉਹਨਾਂ ਨੂੰ ਕੁੱਟਿਆ ਗਿਆ ਬੜੇ ਬੁਰੇ ਤਰੀਕੇ ਨਾਲ। ਔਰ ਇਹ ਖਬਰਾਂ ਅੱਜ ਵੀ ਸੋਸ਼ਲ ਮੀਡੀਆ 'ਤੇ ਪਈਆਂ ਨੇ। ਅਕਾਲੀ ਦਲ ਪੰਥਕ ਜਮਾਤ ਸੀ। ਅਕਾਲੀ ਦਲ ਦਾ ਆਪਣਾ ਇੱਕ ਇਤਿਹਾਸ ਹੈ। ਅਕਾਲੀ ਦਲ ਦਾ ਮੋਰਚਿਆਂ ਦਾ ਇਤਿਹਾਸ ਹੈ। ਚਾਬੀਆਂ ਦਾ ਮੋਰਚਾ, ਗੁਰੂ ਕਾ ਬਾਗ ਮੋਰਚਾ, ਜੈਤੋ ਦਾ ਮੋਰਚਾ, ਉਸ ਤੋਂ ਬਾਅਦ ਆਨੰਦਪੁਰ ਸਾਹਿਬ ਮਤੇ ਤਿੱਕਰ ਜਿਹੜੀਆਂ ਲੜਾਈਆਂ ਲੜੀਆਂ ਗਈਆਂ, ਪਾਣੀ ਦੇ ਲਈ ਮੋਰਚੇ ਲੱਗੇ। ਅਕਾਲੀ ਦਲ ਦਾ ਇੱਕ ਸ਼ਾਨਾ ਮੱਤਾ ਇਤਿਹਾਸ ਹੈ। ਪਰ ਉਹ ਅਕਾਲੀ ਦਲ ਉਹ ਅਕਾਲੀ ਦਲ ਨਹੀਂ ਰਿਹਾ ਜਿਹੜਾ ਪਹਿਲਾਂ ਸੀਗਾ। ਜਦੋਂ ਅਕਾਲੀ ਦਲ ਇਹਨਾਂ ਸਿਧਾਂਤਾਂ 'ਤੇ ਕਾਇਮ ਸੀ ਤਾਂ ਅਕਾਲੀ ਦਲ ਨੇ ਬਹੁਮਤ ਦੇ ਰਿਕਾਰਡ ਤੋੜਤੇ ਸੀਗੇ। ਜਦੋਂ ਅਕਾਲੀ ਦਲ ਆਪਣੇ ਸਿਧਾਂਤ ਉੱਤੇ ਕਾਇਮ ਸੀਗਾ ਤਾਂ ਬਹੁਮਤ ਦੇ ਰਿਕਾਰਡ ਟੁੱਟੇ ਸੀਗੇ। ਅੱਜ ਬਹੁਮਤ ਦੇ ਰਿਕਾਰਡ ਤੋੜਨ ਵਾਲਾ ਅਕਾਲੀ ਦਲ ਮਹਿਜ਼ 3 ਸੀਟਾਂ 'ਤੇ ਕਿਉਂ ਆ ਗਿਆ? ਕਦੇ ਸੁਖਬੀਰ ਸਿੰਘ ਬਾਦਲ ਨੇ ਸੋਚਿਆ ਵਾ? ਤੁਸੀਂ 2015 ਦੇ ਕੀ ਦਿਨ, ਤੁਹਾਨੂੰ ਅਕਤੂਬਰ ਦੇ ਦਿਨ ਯਾਦ ਹੈ ਜਦੋਂ ਤੁਹਾਡੀ ਸਰਕਾਰ ਦੇ ਵਿੱਚ ਤੁਸੀਂ ਹੋਮ ਮਿਨਿਸਟਰ ਸੀਗੇ? ਕੀ ਗੁਨਾਹ ਕੀਤਾ ਸੀ ਬਹਿਬਲ ਕਲਾਂ ਦੇ ਵਿੱਚ? ਲੋਕਾਂ ਨੇ ਸਿਰਫ ਇੱਕ ਇਨਸਾਫ ਹੀ ਤਾਂ ਮੰਗਿਆ ਸੀ ਗੁਰੂ ਸਾਹਿਬ ਦੀ ਬੇਅਦਬੀ ਦਾ, ਔਰ ਉਹਨਾਂ 'ਤੇ ਗੋਲੀ ਚੱਲੀ। 2 ਪਰਿਵਾਰਾਂ ਨੂੰ ਹਾਲੇ ਤੱਕ ਇਨਸਾਫ ਨਹੀਂ ਮਿਲਿਆ। ਕਿ ਸਾਬਕਾ ਉਪ ਮੁੱਖ ਮੰਤਰੀ ਸਾਹਿਬ, ਕੀ ਤੁਸੀਂ ਉਹਨਾਂ ਦੀ ਆਵਾਜ਼ ਬੁਲੰਦ ਕਰੋਗੇ? ਦੂਜੇ ਸੂਬਿਆਂ ਦੇ ਅਧਿਕਾਰਾਂ ਖਾਤਰ ਲੜਨ ਵਾਲਾ ਅਕਾਲੀ ਦਲ ਧਾਰਾ 370 ਤੇ ਚੁੱਪ ਰਹਿੰਦਾ ਵਾ। ਕੀ ਇਹ ਦੋਹਰਾ ਮਾਪਦੰਡ ਨਹੀਂ ਹੈ? ਕਿ ਤੁਹਾਡੇ ਇਖਲਾਕ 'ਚ ਗਿਰਾਵਟ ਨਹੀਂ ਸੀ? ਬੜਾ ਸ਼ਾਨਾ ਮੱਤਾ ਇਤਿਹਾਸ ਹੈ ਅਕਾਲੀ ਦਲ ਦਾ। ਤੁਹਾਨੂੰ ਦੱਸਦੇ ਹਾਂ 1982 ਦੇ ਵਿੱਚ ਜਿਹੜਾ ਪਾਣੀਆਂ ਦਾ ਮੋਰਚਾ ਲਾਇਆ ਸੀ ਪਾਰਟੀ ਨੇ, ਤੇ ਉਹਦੀ ਪੰਜਾਬ ਦੇ ਨਾਲ ਪ੍ਰਤੀਬੱਧਤਾ ਇਹਦੀ ਪ੍ਰਤੀਕ ਸੀਗੀ। ਐਮਰਜੈਂਸੀ ਦੇ ਦੌਰਾਨ ਜਿਹੜਾ ਇੰਦਰਾ ਗਾਂਧੀ ਨੇ ਵਿਰੋਧ ਕੀਤਾ ਇੰਦਰਾ ਗਾਂਧੀ ਦਾ, ਅਕਾਲੀ ਦਲ ਦਾ ਇੱਕ ਇਤਿਹਾਸ ਸੀ। ਜੇਕਰ ਪੰਥਕ ਸਿਆਸਤ ਦੇ ਵਿੱਚ ਆਪਣੇ ਪੈਰ ਜਮਾਉਣ ਤੋਂ ਪਹਿਲਾਂ ਕੁਰਬਾਨੀਆਂ ਦੇ ਇਤਿਹਾਸ ਵਾਲੀ ਇਹ ਪਾਰਟੀ ਆਪਣੀ ਟੇਕ ਪੰਥ, ਪੰਜਾਬ ਤੇ ਕਿਸਾਨੀ ਉੱਤੇ ਰੱਖਦੀ ਤਾਂ ਲੋਕਾਂ ਨੇ ਇਹਨੂੰ ਹੱਥੀਂ ਚੱਕੇ ਰੱਖਣਾ ਸੀ। ਰਿਕਾਰਡ ਟੁੱਟਿਆ ਤੁਹਾਡੇ ਰਾਜਕਾਲ ਦੇ ਵਿੱਚ ਕਿਸਾਨ ਖੁਦਕੁਸ਼ੀਆਂ ਦਾ। ਜਦੋਂ ਤੁਸੀਂ ਆਏ ਸੀ ਕਰਜ਼ਾ 40,000 ਕਰੋੜ ਰੁਪਈਆ ਸੀ। ਜਦੋਂ ਤੁਸੀਂ ਗਏ ਆ ਕਰਜ਼ਾ 1,72,000 ਕਰੋੜ ਰੁਪਈਆ, 4 ਗੁਣਾ ਵਧਾ ਕੇ ਗਏ ਆ ਤੁਸੀਂ। ਇਸੇ ਦਰਮਿਆਨ ਤੁਹਾਡੇ ਤੇ ਐਲੀਗੇਸ਼ਨ ਲੱਗੇ ਬਾਲ ਸਾਹਿਬ ਕਿ ਤੁਹਾਡੀਆਂ ਬੱਸਾਂ, ਤੁਹਾਡੇ ਹੋਟਲ, ਤੁਹਾਡੇ ਢਾਬੇ ਕਿੰਨੇ ਵਧੇ, ਜਦਕਿ ਪੰਜਾਬ ਦੀ GDP, ਜਿਹੜਾ ਪੰਜਾਬ ਕਦੇ 2000 ਤੋਂ ਪਹਿਲਾਂ ਕਦੇ ਪ੍ਰਤੀ ਵਿਅਕਤੀ ਆਮਦਨ ਦੇ ਵਿੱਚ ਪਹਿਲੇ ਨੰਬਰ 'ਤੇ ਸੀ, ਜਦੋਂ ਤੁਸੀਂ ਗਏ ਆ ਉਦੋਂ 17ਵੇਂ-18ਵੇਂ ਨੰਬਰ 'ਤੇ ਸੀ। ਤੁਸੀਂ ਸਟਾਂ ਛੱਡਿਆ ਵਾ। ਆਹ ਦਿਨ ਤੁਹਾਡੇ ਤਾਂ ਆਏ ਆ। ਇਹ ਗੱਲਾਂ ਅਸੀਂ ਤਾਂ ਕਰ ਰਹੇ ਕਿਉਂਕਿ ਤੁਸੀਂ ਜਦੋਂ ਸੱਤਾ ਦੇ ਵਿੱਚ ਸੀਗੇ ਉਦੋਂ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਕੱਖ ਨਹੀਂ ਕੀਤਾ। ਉਲਟਾ ਜਿਹੜੇ ਲੋਕ ਬੋਲੇ, ਗੁਰਬਖਸ਼ ਸਿੰਘ ਬੋਲੇ, ਉਹਨਾਂ ਦੇ ਨਾਲ ਸੂਰਜ ਸਿੰਘ ਖਾਲਸਾ ਨੇ ਕਾਫੀ ਮੁਹਿੰਮ ਛੇੜੀ ਰੱਖੀ।
ਹਾਲਾਂਕਿ ਉਹਦੇ ਬਾਰੇ ਬਹੁਤ ਸਾਰੀਆਂ ਗੱਲਾਂ ਮਿਲੀਆਂ, ਪਰ ਉਹਨਾਂ ਦੇ ਨਾਲ ਜੱਗੋ ਤੇਰਵੀਂ ਤਾਂ ਤੁਹਾਡੀ ਪੁਲਿਸ ਨੇ ਕੀਤੀ ਨਾ। ਚਲੋ ਖੈਰ, ਉਸ ਤੋਂ ਬਾਅਦ ਗੁਰਚਰਨ ਸਿੰਘ ਟੌਹੜਾ ਪੰਥਕ ਆਵਾਜ਼ ਨੂੰ ਬੁਲੰਦ ਕਰਨ ਵਾਲੇ, ਪਰ ਗੁਰਚਰਨ ਸਿੰਘ ਟੌਹੜਾ ਨਾਲ ਕੀ ਹੁੰਦਾ ਵਾ? ਗੁਰਚਰਨ ਸਿੰਘ ਟੌਹੜਾ ਨੇ ਸਿਰਫ ਇੰਨਾ ਹੀ ਕਿਹਾ ਸੀਗਾ ਕਿ ਬਾਦਲ ਸਾਹਿਬ, ਇੱਕ ਮੁੱਖ ਮੰਤਰੀ ਤੇ ਇੱਕ ਪ੍ਰਧਾਨ ਦੇ ਵਿੱਚ ਬਹੁਤ ਫਰਕ ਹੁੰਦਾ। ਇੱਕ ਮੁੱਖ ਮੰਤਰੀ ਆਪਣੀ ਪਾਰਟੀ ਲਈ ਸਟਾਂਸ ਨਹੀਂ ਰੱਖ ਸਕਦਾ, ਪਰ ਇੱਕ ਪ੍ਰਧਾਨ ਆਪਣੀ ਪਾਰਟੀ ਲਈ ਰੱਖ ਸਕਦਾ। ਇਹੀ ਗੱਲ ਕਹੀ ਸੀ ਤੇ ਉਹਨਾਂ ਨਾਲ ਕੀ ਹੋਇਆ? 1988 ਦੀ 98 ਜਿਹੜੀ ਜ਼ਿਮਨੀ ਚੋਣ ਸੀ ਆਦਮਪੁਰ, ਉਹ 'ਚੋਂ ਹਾਰ ਗਏ ਆ। ਕੀ ਗੱਲਾਂ ਲੋਕ ਭੁੱਲ ਜਾਣਗੇ ਜਿਹੜੇ ਪਹਿਲੇ ਦਿਨ ਤੋਂ ਅਕਾਲੀ ਦਲ ਨਾਲ ਜੁੜੇ ਹੋਏ ਆ। ਉਸ ਤੋਂ ਬਾਅਦ ਅਕਾਲੀ ਦਲ ਸੰਘਰਸ਼ ਦੇ ਵਿੱਚੋਂ ਪੈਦਾ ਹੋਈ ਪਾਰਟੀ ਹੈ, ਜਿਵੇਂ ਮੈਂ ਕਹਿ ਕੇ ਹਟਿਆ। 20ਵੀਂ ਸਦੀ ਦੇ ਦੂਜੇ ਦਹਾਕੇ ਦੇ ਵਿੱਚ ਸ਼ੁਰੂ ਹੋਈ ਗੁਰਦੁਆਰਾ ਸੁਧਾਰ ਲਹਿਰ। ਆਜ਼ਾਦੀ ਦੇ ਸੰਘਰਸ਼ ਦੇ ਵਿੱਚ ਅਕਾਲੀ ਦਲ ਨੇ ਸ਼ਾਂਤਮਈ ਸੰਘਰਸ਼ ਤੇ ਜ਼ਬਤ ਦੀ ਮਿਸਾਲ ਪੈਦਾ ਕੀਤੀ। ਆਜ਼ਾਦੀ ਤੋਂ ਬਾਅਦ ਅਕਾਲੀ ਦਲ ਨੇ ਪੰਜਾਬੀ ਸੂਬੇ ਦੇ ਲਈ ਲੜਾਈ ਲੜੀ। ਐਮਰਜੈਂਸੀ ਦੇ ਦੌਰਾਨ ਲਗਾਤਾਰ ਗ੍ਰਿਫਤਾਰੀਆਂ ਤੇ ਕੀਤੀਆਂ। ਬਾਅਦ ਵਿੱਚ ਧਰਮ ਯੁੱਧ ਮੋਰਚਾ ਵੀ ਲਾਇਆ। ਇਸ ਪਾਰਟੀ ਨੇ ਪੰਜਾਬ ਨੂੰ ਸੁਰਮੁਖ ਸਿੰਘ ਝਬਾਲ, ਬਾਬਾ ਖੜਕ ਸਿੰਘ, ਮਾਸਟਰ ਤਾਰਾ ਸਿੰਘ, ਗਿਆਨੀ ਕਰਤਾਰ ਸਿੰਘ, ਹਰਚੰਦ ਸਿੰਘ ਲੌਂਗੋਵਾਲ ਜਿਹੇ ਆਗੂ ਦਿੱਤੇ, ਜਿਨ੍ਹਾਂ ਨੇ ਸੂਬੇ ਦੀ ਸਿਆਸਤ ਦੇ ਵਿੱਚ ਅਹਿਮ ਰੋਲ ਸਮੇਂ-ਸਮੇਂ 'ਤੇ ਅਦਾ ਕੀਤੇ ਤੇ ਨਵੀਂ ਸੇਧ ਦਿੱਤੀ ਤੇ ਪੰਥ ਦੇ ਬੋਲਬਾਲਿਆਂ ਨੂੰ ਤਰਜੀਹ ਦਿੱਤੀ। ਇਸ ਵੇਲੇ ਅਕਾਲੀ ਦਲ ਬੜੇ ਅਜ਼ਮਾਇਸ਼ੀ ਦੌਰ ਦੇ ਵਿੱਚ ਲੰਘ ਰਿਹਾ ਵਾ ਤੇ ਇਹਨਾਂ ਆਗੂਆਂ ਨੂੰ ਆਪਣੇ ਸ਼ਾਨਦਾਰ ਇਤਿਹਾਸ ਨੂੰ ਚੇਤੇ ਕਰਨ ਦੀ ਲੋੜ ਹੈ। ਜੇਕਰ ਅਕਾਲੀ ਦਲ ਆਪਣੀਆਂ ਪੰਥਕ ਪਰੰਪਰਾਵਾਂ ਜਿਉਂਦੀਆਂ ਨਹੀਂ ਰੱਖੇਗਾ ਤਾਂ ਉਹ ਖਤਮ ਹੋਣ ਦੀ ਕਗਾਰ ਤੇ ਪਹੁੰਚ ਜਾਏਗਾ। ਰਾਜਾਂ ਦੇ ਅਧਿਕਾਰਾਂ ਦੀ ਜਦੋਂ ਗੱਲ ਕਰੀ ਸੀ ਤਾਂ ਅਧਿਕਾਰਾਂ ਦੀ ਖਾਤਰ ਲੜਾਈ ਲੜਨ ਵਾਲਾ ਅਕਾਲੀ ਦਲ ਧਾਰਾ 370 ਤੇ ਚੁੱਪ ਸੀ, ਸ਼ਾਹੀਨ ਬਾਗ ਤੇ ਚੁੱਪ ਸੀ। ਕਦੇ ਵੀ ਡੇਰਾ ਸਿਰਸਾ ਨਾਲ ਰਿਸ਼ਤਿਆਂ ਤੇ ਖੁੱਲ੍ਹ ਕੇ ਸੁਖਬੀਰ ਸਿੰਘ ਬਾਦਲ ਨੇ ਕਦੇ ਸਫਾਈ ਨਹੀਂ ਦਿੱਤੀ। ਗੁਰਮੁਖ ਸਿੰਘ, ਗਿਆਨੀ ਗੁਰਮੁਖ ਸਿੰਘ ਨੇ ਬਹੁਤ ਕੁਝ ਕਿਹਾ, ਜਿਹਦੇ 'ਚ ਅਕਸ਼ੇ ਕੁਮਾਰ ਦਾ ਨਾਂ ਆਇਆ, ਜਿਹਦੇ 'ਚ ਬੰਬੇ ਮੀਟਿੰਗਾਂ ਦਾ ਨਾਂ ਆਇਆ, ਜਿਹਦੇ 'ਚ ਫਿਲਮ ਰਿਲੀਜ਼ ਕਰਾਉਣ ਦਾ ਨਾਂ ਆਇਆ। ਚਿੱਠੀ ਤੱਕ ਬਾਰੇ ਕਿਹਾ ਗਿਆ ਕਿ ਉਹ ਚਿੱਠੀ ਆਪ ਲਿਖੀ ਗਈ ਆ, ਲੋਕਾਂ ਨੇ ਲਿਖੀ ਆ। ਕਦੇ ਉਦੋਂ ਸਫਾਈਆਂ ਦਿੱਤੀਆਂ ਤੁਸੀਂ? ਅੱਜ ਬਿਲਕੁਲ ਬਹੁਤ ਚੰਗੀ ਗੱਲ ਹੈ ਜੇ ਤੁਸੀਂ ਅੱਜ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕਰਦੇ ਹੋ, ਪਰ ਜੇ ਇਹੀ ਗੱਲਾਂ ਤੁਸੀਂ 2007 ਤੋਂ ਬਾਅਦ ਕੀਤੀਆਂ ਹੁੰਦੀਆਂ, 17 ਤੋਂ ਪਹਿਲਾਂ ਕੀਤੀਆਂ ਹੁੰਦੀਆਂ, ਤਾਂ ਉਹਨਾਂ ਗੱਲਾਂ ਦਾ ਮੁੱਲ ਜਿਹੜਾ ਵਾ ਉਹ ਦੁੱਗਣਾ ਪੈਣਾ ਸੀਗਾ, ਕਿਉਂਕਿ ਉਹ ਤੁਸੀਂ ਵਜ਼ਾਰਤ ਦੇ ਵਿੱਚ ਸੀ, ਤੁਹਾਡੇ ਕੋਲ ਇਖਤਿਆਰ ਬੜੇ ਸੀ, ਤੁਸੀਂ ਕਰ ਸਕਦੇ ਸੀ ਇਹ ਚੀਜ਼। ਪਰ ਇਹਨਾਂ ਚੀਜ਼ਾਂ 'ਤੇ ਅਮਲ ਕਰਨ ਦੀ ਬਜਾਏ ਤੁਸੀਂ ਜਿਸ ਪੈਟਰਨ 'ਤੇ ਮੋਦੀ ਸਰਕਾਰ ਚੱਲ ਰਹੀ ਹੈ ਕਿ ਜਿਹੜਾ ਬੋਲਦਾ ਵਾ ਉਹਨੂੰ ਜੇਲ੍ਹਾਂ ਪਿੱਛੇ ਡੱਕ ਦਿਓ। ਕਿੰਨੇ ਚੈਨਲ ਤੁਸੀਂ ਜਿਹੜੇ ਆਫ ਏਅਰ ਕੀਤੇ, ਕਿੰਨੇ ਚੈਨਲ ਇੱਕ ਘਰ ਦੀ ਇਜ਼ਾਰੇਦਾਰੀ ਕਰਕੇ ਨਹੀਂ ਆ ਸਕੇ, ਖਬਰੀ ਚੈਨਲ। ਔਰ ਅੱਜ ਜਿਹੜੇ ਚੈਨਲ ਲਈ ਉਦੋਂ ਪੇਸ਼ੀਨਗੋਈਆਂ ਕੀਤੀਆਂ, ਦੂਜਿਆਂ ਨੂੰ ਮਾਰਿਆ ਗਿਆ, ਰਾਹ ਰੋਕੇ ਗਏ, ਦੂਜਿਆਂ ਨੂੰ ਸਿਰਫ ਵਨ ਐਂਡ ਓਨਲੀ ਵਾਲੀ ਪਾਲਿਸੀ ਤੇ ਚੱਲੇ, ਅੱਜ ਉਹ ਚੈਨਲ ਦੇ ਹਾਲਾਤ ਕੀ ਨੇ, ਕਿ ਇਹੋ ਜਿਹੇ ਐਲੀਗੇਸ਼ਨ ਲੱਗ ਰਹੇ ਨੇ। ਸੋ ਸਾਡਾ ਮਤਲਬ ਕਿਸੇ ਦੀ ਕਿਰਦਾਰਕੁਸ਼ੀ ਕਰਨਾ ਨਹੀਂ ਹੈ, ਪਰ ਸਾਡਾ ਮੰਤਵ ਇੰਨਾ ਜ਼ਰੂਰ ਹੈ ਕਿ ਜਿਹੜਾ ਬੰਦਾ ਸੱਤਾ ਆਉਣ ਤੋਂ ਬਾਅਦ ਵੀ ਤੇ ਪਬਲਿਕ 'ਚ ਖੜ ਕੇ ਇਹ ਗੱਲਾਂ ਕਰਦਾ ਕਿ ਯਾਰ ਆਹ ਹੋਣਾ ਚਾਹੀਦਾ ਸੀ, ਉਹ ਹੋਣਾ ਚਾਹੀਦਾ ਸੀ, ਤਾਂ ਉਹਨੂੰ ਸਵਾਲ ਹੋਣਾ ਚਾਹੀਦਾ ਕਿ ਜਦੋਂ ਤੁਸੀਂ ਸੀ ਉਦੋਂ ਕਿਉਂ ਨਹੀਂ ਕਰ ਸਕੇ। ਜਿਵੇਂ ਨਵਜੋਤ ਸਿੰਘ ਸਿੱਧੂ ਨੂੰ ਕਰ ਰਹੇ ਹਾਂ ਅੱਜ ਕੱਲ੍ਹ ਅਸੀਂ, ਕਿ ਸਿੱਧੂ ਸਾਹਿਬ ਅੱਜ ਤੁਸੀਂ ਧਰਨੇ ਲਾ ਰਹੇ ਹੋ ਬਿਜਲੀ ਦੀਆਂ ਮੰਗਾਂ ਨੂੰ ਲੈ ਕੇ, ਪਰ ਤੁਹਾਨੂੰ ਬਿਜਲੀ ਮੰਤਰੀ ਦੇ ਆਫਰ ਦਿੱਤੇ ਗਏ ਸੀ, ਤੁਹਾਡੇ ਕੋਲ ਟਾਈਮ ਸੀ, ਤੁਸੀਂ ਕਰ ਸਕਦੇ ਸੀ। ਸੋ ਅਗਲੀ ਰਿਪੋਰਟ ਦੇ ਵਿੱਚ ਫਿਰ ਮਿਲਾਂਗੇ, ਗੱਲਬਾਤ ਕਰਾਂਗੇ ਪੰਜਾਬ ਦੇ ਕਿਸੇ ਅਹਿਮ ਮਸਲੇ ਨੂੰ ਲੈ ਕੇ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।